ਗੁਰੂ ਸਾਹਿਬ ਦੀਆਂ ਬੇਅਦਬੀਆਂ ਜਦੋਂ ਦਾ ਕਾਨੂੰਨ ਬਣਿਆ, ਪਹਿਲੀ ਬੇਅਦਬੀ ਉਰੇ ਹੋਈ ਆ ਸੋਹਾਣਾ ਸਾਹਿਬ, ਫਿਰ ਮਲੋਟ ਹੋਈ ਆ, ਪਰਸੋਂ ਚੌਥੇ ਜਲੰਧਰ ਦੇ ਵਿੱਚ ਹੋਈ ਗੁਟਕਾ ਸਾਹਿਬ ਦੀ ਆ। ਹਜੇ ਤੱਕ ਕੋਈ ਵੀ ਇਹੋ ਜਿਹਾ ਆਇਆ ਹੀ ਨਹੀਂ ਹੈਗਾ ਜਿਹਦੇ ਨਾਲ ਦੋਸ਼ੀਆਂ ਤੱਕ ਪਹੁੰਚ ਹੋ ਸਕੇ ਜਾਂ ਦੋਸ਼ੀ ਫੜੇ ਜਾਣ, ਤੇ ਸੰਗਤਾਂ ਦੇ ਵਿੱਚ ਰੋਸ ਦਿਨੋਂ ਦਿਨ ਵੱਧਦਾ ਜਾ ਰਿਹਾ। ਕਿੰਨੀ ਕਿਤੇ ਰਾਜਨੀਤੀ ਹੈਵੀ ਹੋ ਗਈ। ਦੇਖੋ ਸਰਕਾਰਾਂ ਕਰ ਕੀ ਰਹੀ ਹੈ। ਸਨ 15 ਤੋਂ ਪਹਿਲਾਂ ਕਦੀ ਆਪਾਂ ਕਿੰਨੀ ਕੀ ਬੇਦਬੀ ਸੁਣੀ ਸੀ ਕਦੀ ਕਿਸੇ ਨੇ? ਇਸ ਕਰਕੇ ਜਿੰਨਾ ਚਿਰ ਤੱਕ ਪੰਜਾਬ ਦੇ ਲੋਕ ਇਕੱਠੇ ਨਹੀਂ ਹੁੰਦੇ, ਕੋਈ ਚੰਗੀਆਂ ਸਰਕਾਰਾਂ ਨਹੀਂ ਪੈਦਾ ਕਰਦੀ, ਆਪਣਾ ਸਾਰਾ ਕੁਝ ਨਹੀਂ ਸਾਂਭਦੀਆਂ। ਹੁਣ ਸਾਡੇ ਲੋਕ ਤੁਸੀਂ ਦੇਖ ਲਓ ਕਿੱਡਾ ਸੰਤ ਸਮਾਜ ਬੈਠਾ, ਕਿੱਡੀਆਂ ਸਾਡੀਆਂ ਨਿਹੰਗ ਸਿੰਘ ਸੰਪਰਦਾਵਾਂ, ਸਭ ਸੁੱਤੇ ਆ। ਆਪਣੇ ਡੇਰਾਵਾਦ ਤੇ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਵੀ ਆਪਣੀਆਂ ਗੱਦੀਆਂ ਤੱਕ ਸੀਮਤ ਰਹਿ ਗਈਆਂ। ਸ਼ਰਮ ਹੋਣੀ ਚਾਹੀਦੀ ਇਹਨਾਂ ਨੂੰ ਵੀ। ਐਡੀ ਵੱਡੀ ਗੁਰੂ ਦੀ ਬੇਅਦਬੀ ਹੋਈ ਹੋਵੇ ਤੇ ਅਸੀਂ ਚੁੱਪ ਆ। ਕਿਤੋਂ ਬੰਦੇ ਚੱਕ ਕੇ ਲੈ ਆਉਂਦੇ, ਕੋਈ ਕੇਸ ਹੋ ਜੇ ਤੇ ਕੀ ਅੱਜ ਗੁਟਕਾ ਸਾਹਿਬ ਦੀ ਬੇਅਦਬੀ ਵਾਲਾ, ਗੁਰੂ ਦੀ ਬੇਅਦਬੀ ਵਾਲਾ ਬੰਦਾ ਕਿਉਂ ਨਹੀਂ ਲੱਭਦਾ? ਜਿੰਦਰ ਸਾਨੂੰ ਕੋਈ ਬੇਅਦਬੀ ਕਰਦਾ ਮਿਲ ਗਿਆ ਤੇ ਅਸੀਂ ਮਾਫ ਨਹੀਂ ਕਰਨਾ। ਸਰਕਾਰ ਜੋ ਮਰਜ਼ੀ ਕਰੇ, ਪਰਚੇ ਕਰੇ, ਸਾਨੂੰ ਨਿਹੰਗ ਸਿੰਘਾਂ ਨੂੰ ਬੇਅਦਬੀ ਕਰਦਾ ਕੋਈ ਵੀ ਮਿਲ ਜੇ ਅਸੀਂ ਬਿਲਕੁਲ ਝਟਕਾਂਗੇ, ਅਸੀਂ ਨਹੀਂ ਮਾਫ ਕਰਨਾ ਬਿਲਕੁਲ ਵੀ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਗੁਰਦੁਆਰਾ ਸਿੰਘ ਸ਼ਹੀਦਾਂ ਦੇ ਬਾਹਰ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ, ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਸਮਾਂ ਲਿਆ ਹੋਇਆ ਸੀ ਗੁਟਕਾ ਸਾਹਿਬ ਦੇ ਅੰਗ ਖਿਲਾਰਨ ਨੂੰ ਲੈ ਕੇ ਜਿਹੜੇ ਦੋਸ਼ੀ ਸੀ ਉਹ ਅਜੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ, ਕੋਈ ਆਇਡੈਂਟੀਫਾਈ ਨਹੀਂ ਹੋ ਸਕੇ। ਤਾਂ ਇਸੇ ਉਡੀਕ ਤੋਂ ਬਾਅਦ ਨਿਹੰਗ ਸਿੰਘ ਜਥੇਬੰਦੀਆਂ ਦੇ ਜਿਹੜੇ ਮੁਖੀ ਨੇ, ਸੇਵਾਦਾਰ ਨੇ, ਉਹ ਸਾਡੇ ਨਾਲ ਬਾਬਾ ਰਾਜਾ ਰਾਜ ਸਿੰਘ ਗੱਲਬਾਤ ਕਰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਇੰਨੇ ਦਿਨ ਲੰਘਣ ਤੋਂ ਬਾਅਦ ਜਿਹੜੇ ਦੋਸ਼ੀ ਨੇ ਉਹ ਕੋਈ ਆਇਡੈਂਟੀਫਾਈ ਨਹੀਂ ਹੋ ਸਕੇ, ਪਤਾ ਨਹੀਂ ਲੱਗ ਸਕਿਆ ਕਿ ਕਿੰਨੇ ਗੁਟਕਾ ਸਾਹਿਬ ਦੇ ਅੰਗ ਖਿਲਾਰੇ ਆ। ਪ੍ਰਸ਼ਾਸਨ ਦੇ ਵੱਲੋਂ ਸਮਾਂ ਤੇ ਲਿਆ ਗਿਆ ਸੀ, ਅਜੇ ਤੱਕ ਪ੍ਰਸ਼ਾਸਨ ਦਾ ਉਸ ਸਮੇਂ ਤੇ ਖਰਾ ਕਿਉਂ ਨਹੀਂ ਉਤਰ ਸਕਿਆ ਜੀ? ਦੇਖੋ, ਇਹਦੇ ਵਿੱਚ ਜਿਹੜਾ ਹੈਗਾ ਪ੍ਰਸ਼ਾਸਨ ਦਾ ਜਿਹੜਾ ਬਹੁਤ ਵੱਡਾ ਜਿਹੜਾ ਰੋਲ ਇਹਨੂੰ ਹੋਣਾ ਚਾਹੀਦਾ ਸੀਗਾ। ਜਿਵੇਂ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ। ਹੁਣ ਤੱਕ ਕਿੰਨੇ ਦਿਨ ਹੋ ਗਏ ਬੇਅਦਬੀ ਹੋਈ ਨੂੰ, ਅਜੇ ਤੱਕ ਕੋਈ ਦੋਸ਼ੀ ਕਿਉਂ ਨਹੀਂ ਫੜਿਆ? ਕਿਉਂ ਨਹੀਂ ਇਸ ਨੂੰ ਜਿਹੜੇ ਵਿਸ਼ੇ ਨੂੰ ਜਿਹੜਾ ਪੂਰੀ ਚੜ੍ਹਦੀ ਕਲਾ ਦੇ ਨਾਲ ਤੇ ਉਹਨਾਂ ਨੇ ਕਰਨਾ ਚਾਹੀਦਾ ਸੀਗਾ। ਇਹ ਗੁਰੂ ਸਾਹਿਬ ਦੀ ਬੇਅਦਬੀ ਹੋਈ ਆ, ਗੁਟਕਾ ਸਾਹਿਬ ਦੀ ਹੋਈ ਆ, ਇਹਨੂੰ ਇੱਕ ਮੁਸਤੈਦੀ ਦੇ ਨਾਲ, ਗੰਭੀਰਤਾ ਦੇ ਨਾਲ ਹੈਗਾ ਜਿਹੜਾ ਇਹ ਲੈਣਾ ਚਾਹੀਦਾ ਸੀ ਉਹਨਾਂ ਨੂੰ। ਪਰ ਹਜੇ ਤੱਕ ਕੋਈ ਵੀ ਇਹੋ ਜਿਹਾ ਆਇਆ ਹੀ ਨਹੀਂ ਹੈਗਾ ਜਿਹਦੇ ਨਾਲ ਦੋਸ਼ੀਆਂ ਤੱਕ ਪਹੁੰਚ ਹੋ ਸਕੇ ਜਾਂ ਦੋਸ਼ੀ ਫੜੇ ਜਾਣ, ਤੇ ਸੰਗਤਾਂ ਦੇ ਵਿੱਚ ਰੋਸ ਦਿਨੋਂ ਦਿਨ ਵੱਧਦਾ ਜਾ ਰਿਹਾ। ਜੇ ਨਹੀਂ ਪ੍ਰਸ਼ਾਸਨ ਛੇਤੀ ਤੋਂ ਛੇਤੀ ਦਾ ਹੱਲ ਕਰੂਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਗੰਭੀਰ ਸਿੱਟੇ ਭੁਗਤਣੇ ਪੈਣਗੇ। ਹੋ ਸਕਦਾ ਜਥੇਬੰਦੀਆਂ ਤੋਂ ਵੱਡਾ ਸਖਤ ਇਲੈਕਸ਼ਨ ਉਲੀਕਣ ਜੋ ਵੀ ਕਮੇਟੀਆਂ ਇੱਥੇ ਕਰਨਗੀਆਂ, ਅਸੀਂ ਉਹਨਾਂ ਦੇ ਨਾਲ ਖੜ੍ਹੇ ਹਾਂ। ਦੇਖੋ, ਗੁਰੂ ਸਾਹਿਬ ਦੀ ਬੇਅਦਬੀ ਦਾ ਕੋਈ ਵੀ ਸਿੱਖ ਜਿਹੜਾ ਹੈਗਾ ਨਹੀਂ ਸਹਾਰ ਸਕਦਾ। ਹਿਰਦੇ ਬਲੂੰਦਰ ਜਾਂਦੇ ਨੇ ਤੇ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਫੜ ਕੇ ਜਿਹੜਾ ਉਹਨਾਂ ਨੂੰ ਜੇਲ੍ਹਾਂ 'ਚ ਵਿੱਚ ਦੇਣਾ ਚਾਹੀਦਾ। ਜਿਹੜੇ ਮਾਸਟਰਮਾਈਂਡ ਨੇ ਉਹ ਵੀ ਹੋਣੇ ਚਾਹੀਦੇ ਸੰਗਤਾਂ ਦੇ ਵਿੱਚ। ਬੇਅਦਬੀ ਕਾਨੂੰਨ ਘੜਨ ਵੇਲੇ ਤੇ ਮੁੱਖ ਮੰਤਰੀ ਮਾਨ ਸਾਹਿਬ ਕਹਿੰਦੇ ਸੀ ਵੀ ਕੋਈ ਬੰਦਾ ਬੇਅਦਬੀ ਕਰੂ ਤਾਂ 100 ਵਾਰੀ ਸੋਚੂਗਾ। ਲੱਗਦਾ ਕਿ ਉਸ ਚੀਜ਼ ਦਾ ਬਿਲਕੁਲ ਹੀ ਨਹੀਂ ਅਮਲ ਹੈਗਾ ਜੀ। ਦੇਖੋ, ਗੁਰੂ ਸਾਹਿਬ ਦੀਆਂ ਬੇਅਦਬੀਆਂ ਜਦੋਂ ਦਾ ਕਾਨੂੰਨ ਬਣਿਆ, ਪਹਿਲੀ ਬੇਅਦਬੀ ਉਰੇ ਹੋਈ ਆ ਸੋਹਾਣਾ ਸਾਹਿਬ, ਫਿਰ ਮਲੋਟ ਹੋਈ ਆ, ਪਰਸੋਂ ਚੌਥੇ ਜਲੰਧਰ ਦੇ ਵਿੱਚ ਹੋਈ ਗੁਟਕਾ ਸਾਹਿਬ ਦੀ ਆ। ਤੇ ਸਾਨੂੰ ਜਿੱਥੇ ਅਸੀਂ ਪੁਲਿਸ ਪ੍ਰਸ਼ਾਸਨ ਕਨੀ ਦੇਖ ਰਹੇ ਹਾਂ, ਸਾਨੂੰ ਲੋਕ ਜਿਹੜੇ ਗੁਰਸਿੱਖ ਨੇ ਸਾਨੂੰ ਵੀ ਧਿਆਨ ਰੱਖਣਾ ਚਾਹੀਦਾ ਕਿ ਵੀ ਜਿਹੜੇ ਜਿੱਥੇ ਵੀ ਕੋਈ ਇਹੋ ਜਿਹੀ ਘਟਨਾ ਹੁੰਦੀ ਆ ਉਹ ਜ਼ਰੂਰ ਮੁਸਤੈਦੀ ਹੋਣੇ ਚਾਹੀਦੇ ਨੇ। ਗੁਰੂ ਘਰਾਂ ਦੇ ਵਿੱਚ ਨੇ ਜਿਹੜੇ ਗੁਟਕਾ ਸਾਹਿਬ ਪਏ ਨੇ, ਉਹਨਾਂ ਨੂੰ ਜਿਹੜੇ ਕੋਈ ਉੱਥੇ ਆ ਕੇ ਪੜ੍ਹਦੇ ਨੇ, ਗੁਰੂ ਸਾਹਿਬ ਦੀ ਬਾਣੀ ਪੜ੍ਹਦੇ ਨੇ, ਉਹ ਸਾਰੇ ਨਾ ਆਇਡੈਂਟੀਫਾਈਡ ਹੋਣੇ ਚਾਹੀਦੇ ਨੇ, ਤਾਂ ਕਿ ਗੁਰੂ ਘਰਾਂ ਦੇ ਵਿੱਚ ਜਿਹੜਾ ਹੈਗਾ ਗੁਟਕਾ ਲਿਜਾ ਕੇ ਜਾਂ ਕੋਈ ਦੁਕਾਨਾਂ ਤੋਂ ਖਰੀਦ ਕੇ ਕੋਈ ਬੇਅਦਬੀ ਨਾ ਕਰੇ। ਇਹ ਸਾਰਾ ਕੁਝ ਹੋਣਾ ਚਾਹੀਦਾ ਗਾ। ਇਸ ਕਰਕੇ ਪੁਲਿਸ ਇਹਦੇ ਵਿੱਚ ਸਖਤੀ ਦੇ ਨਾਲ ਪੇਸ਼ ਆਵੇ, ਉਹ ਆਪਦੀ ਜਿਹੜੀ ਹੈਗੀ ਛੇਤੀ ਤੋਂ ਛੇਤੀ ਦੋਸ਼ੀਆਂ ਨੂੰ ਫੜੇ
ਇਹ ਨਾ ਹੋਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਜਿਹੜਾ ਹੈਗਾ ਸਾਨੂੰ ਸਖਤ ਰਵੱਈਆ ਅਪਣਾਉਣਾ ਪਵੇ। ਬਾਬਾ ਜੀ ਇੱਕ ਜਿਹੜੀ ਜਗ੍ਹਾ ਤੇ ਆਪਾਂ ਬੈਠੇ ਹਾਂ ਪੁਆਧ ਖੇਤਰ ਹੈ ਤੇ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਉੱਪਰ ਬਹੁਤ ਸਾਰੇ ਜਿਹੜੇ ਪੁਆਧ ਖੇਤਰ ਦੇ ਲੋਕ ਨੇ, ਇੱਥੋਂ ਦੀਆਂ ਆਸਥਾਵਾਂ ਜੁੜੀਆਂ ਹੋਈਆਂ। ਲੱਗਦਾ ਨਹੀਂ ਕਿ ਜਿਹੜੇ ਸ਼ਖਸ ਦੇ ਵੱਲੋਂ ਬੇਅਦਬੀ ਕੀਤੀ ਗਈ ਉਹਦੇ ਵੱਲੋਂ ਜਿਹੜੀ ਸਥਾਨ ਦੀ ਚੋਣ ਹੈ ਬਿਲਕੁਲ ਐਨ ਉਹ ਕੀਤੀ ਗਈ ਕਿ ਜਿਸ ਜਗ੍ਹਾ ਦੇ ਨਾਲ ਸਭ ਤੋਂ ਵੱਧ ਸੰਗਤਾਂ ਜੁੜੀਆਂ ਹੋਈਆਂ ਜੀ। ਉਹਨਾਂ ਨੇ ਸਾਨੂੰ ਦੇਖਿਆ ਵਾ ਵੀ ਸਿੱਖ ਕਿੰਨੇ ਕੁ ਸੁਚੇਤ ਨੇ, ਸਾਨੂੰ ਲਲਕਾਰਿਆ। ਸਿੰਘ ਸ਼ਹੀਦਾਂ ਸੁਹਾਣਾ ਬਾਬਾ ਹਨੂਮਾਨ ਸਿੰਘ ਜੀ ਦਾ ਸ਼ਹੀਦੀ ਸਥਾਨ ਆ ਤੇ ਸਾਨੂੰ ਟਟੋਰ ਰਹੇ ਨੇ ਵੀ ਇਹ ਕੀ ਕਰਦੇ ਨੇ, ਕੀ ਕਰਨਗੇ। ਇੰਨਾ ਦਿਨ ਹੋ ਗਏ ਕਾਨੂੰਨ ਨੇ ਕੋਈ ਕੰਮ ਨਹੀਂ ਕੀਤਾ, ਪੁਲਿਸ ਚੁੱਪ ਕਰਕੇ ਬੈਠੀ ਆ, ਹੱਥ ਧਰੀ। ਜੇ ਪੁਲਿਸ ਪ੍ਰਸ਼ਾਸਨ ਮੁਸਤੈਦੀ ਦੀ ਹੁਣ ਨੂੰ ਗਿਰਫਤ ਦੇ ਵਿੱਚ ਹੋਣੇ ਚਾਹੀਦੇ ਸੀ, ਸਾਰਾ ਕੁਝ ਕਰ ਸਕਦੀ ਸੀ ਪੁਲਿਸ। ਇਹ ਹੁਣ ਪੁਲਿਸ ਦੱਸੇ ਵੀ ਕਿਉਂ ਨਹੀਂ ਕਰ ਰਹੇ ਹੋ, ਕਰਨਾ ਚਾਹੀਦਾ। ਜੇ ਕਿਸੇ ਦਾ ਕੋਈ ਫਰਾਡ ਹੋ ਜੇ ਮੰਤਰੀ ਦਾ ਜਾਂ ਕੋਈ ਹੋਰ ਕਿਸੇ ਮੰਤਰੀ ਦੇ ਘਰ ਦਾ ਕੋਈ ਗਾਇਬ ਹੋ ਜੇ, ਉਹ ਆਥਣ ਨੂੰ 24 ਘੰਟਿਆਂ ਦੇ ਵਿੱਚ ਲੱਭ ਲਿਆ ਜਾਂਦਾ ਤੇ ਗੁਰੂ ਸਾਹਿਬ ਦੇ ਜਿਹੜੇ ਦੋਸ਼ੀ ਨੇ ਉਹ ਕਿਉਂ ਨਹੀਂ ਫੜੇ ਜਾਂਦੇ। ਇਹ ਅਸੀਂ ਪੁਲਿਸ ਪ੍ਰਸ਼ਾਸਨ ਨੂੰ, ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ, ਦੱਸੋ ਸਾਨੂੰ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਬੜੀ ਮੰਦਭਾਗੀ ਘਟਨਾ ਵਾਪਰੀ ਹੈ ਕਿ ਸੰਗਤ ਨੂੰ ਅੱਜ ਸੜਕਾਂ ਤੇ ਆਉਣਾ ਪਿਆ ਪ੍ਰਸ਼ਾਸਨ ਦੇ ਵੱਲੋਂ ਦਿੱਤਾ ਹੋਇਆ ਸਮੇਂ ਦੀ ਵੇਟ ਕਰਨ ਤੋਂ ਬਾਅਦ। ਦੇਖੋ ਸਾਰਿਆਂ ਨੂੰ ਪਤਾ ਹੈ ਕਿ ਕਿੱਡਾ ਵੱਡਾ ਬੇਅਦਬੀ ਦਾ ਦੌਰ ਸ਼ੁਰੂ ਤੋਂ ਚੱਲਿਆ ਸਨ 15 ਤੋਂ ਬਾਅਦ। ਉਹ ਤੋਂ ਪਹਿਲਾਂ ਵੀ ਆਪਾਂ ਪੰਜਾਬ ਇਹੀ ਸੀਗਾ। ਕਿੰਨੀ ਕਿਤੇ ਰਾਜਨੀਤੀ ਹੈਵੀ ਹੋ ਗਈ। ਦੇਖੋ ਸਰਕਾਰਾਂ ਕਰ ਕੀ ਰਹੀ ਹੈ। ਸਨ 15 ਤੋਂ ਪਹਿਲਾਂ ਕਦੀ ਆਪਾਂ ਕਿੰਨੀ ਕਿ ਬੇਅਦਬੀ ਸੁਣੀ ਸੀ ਕਦੀ ਕਿਸੇ ਨੇ। ਇਸ ਕਰਕੇ ਜਿੰਨਾ ਚਿਰ ਤੱਕ ਪੰਜਾਬ ਦੇ ਲੋਕ ਇਕੱਠੇ ਨਹੀਂ ਹੁੰਦੇ, ਕੋਈ ਚੰਗੀਆਂ ਸਰਕਾਰਾਂ ਨਹੀਂ ਪੈਦਾ ਕਰਦੀ, ਆਪਣਾ ਸਾਰਾ ਕੁਝ ਨਹੀਂ ਸਾਂਭਦੀਆਂ। ਹੁਣ ਸਾਡੇ ਲੋਕ ਤੁਸੀਂ ਦੇਖ ਲਓ ਕਿੱਡਾ ਸੰਤ ਸਮਾਜ ਬੈਠਾ, ਕਿੱਡੀਆਂ ਸਾਡੀਆਂ ਨਿਹੰਗ ਸਿੰਘ ਸੰਪਰਦਾਵਾਂ, ਸਭ ਸੁੱਤੇ ਆ। ਕਿੱਥੋਂ ਤੱਕ ਸੀਮਤ ਰਹਿ ਗਏ ਅਸੀਂ। ਕਿਸੇ ਨੂੰ ਪਤਾ ਵੀ ਅੱਜ ਬੇਅਦਬੀ ਹੋ ਰਹੀ ਆ। ਕਿੰਨੇ ਦਿਨ ਦਾ ਇੱਥੇ ਰੌਲਾ ਚੱਲਦਾ ਪਰ ਅੱਜ ਤੱਕ ਕੋਈ ਨਹੀਂ ਬੋਲਦਾ। ਕਿਉਂ ਨਹੀਂ ਬੋਲਦਾ? ਅਸੀਂ ਸਿਰਫ ਆਪਣੀਆਂ ਸੰਪਰਦਾਵਾਂ, ਆਪਣੇ ਡੇਰਾਵਾਦ ਤੇ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਵੀ ਆਪਣੀਆਂ ਗੱਦੀਆਂ ਤੱਕ ਸੀਮਤ ਰਹਿ ਗਈਆਂ। ਸ਼ਰਮ ਹੋਣੀ ਚਾਹੀਦੀ ਇਹਨਾਂ ਨੂੰ ਵੀ। ਐਡੀ ਵੱਡੀ ਗੁਰੂ ਦੀ ਬੇਅਦਬੀ ਹੋਈ ਹੋਵੇ ਤੇ ਅਸੀਂ ਚੁੱਪ ਹਾਂ। ਜਿੰਨਾ ਚਿਰ ਤੱਕ ਅਸੀਂ ਦੇਖੋ ਸਰਕਾਰ ਵੀ ਧਿਆਨ ਦੇਵੇ। ਸਰਕਾਰ ਦਾ ਪਰਜੇ ਵੀ ਬੰਦੇ ਲੱਭੇ। ਕਿਹੜੀਆਂ ਇੰਟੈਲੀਜੈਂਸ ਆ ਸਰਕਾਰ ਦੇ ਕੋਲ, ਕਿੱਥੋਂ ਬੰਦੇ ਚੱਕ ਕੇ ਲੈ ਆਉਂਦੇ ਕੋਈ ਕੇਸ ਹੋ ਜੇ। ਤੇ ਕੀ ਅੱਜ ਗੁਟਕਾ ਸਾਹਿਬ ਦੀ ਬੇਅਦਬੀ ਵਾਲਾ, ਗੁਰੂ ਦੀ ਬੇਅਦਬੀ ਵਾਲਾ ਬੰਦਾ ਕਿਉਂ ਨਹੀਂ ਲੱਭਦਾ? ਬਾਬਾ ਜੀ ਮੈਂ ਉਦੋਂ ਵੀ ਵੱਡਾ ਸਵਾਲ ਕੀਤਾ ਸੀ ਵੀ ਇਹ ਨਾ ਹੋਵੇ ਕਿ ਸੰਗਤ ਦਾ ਪ੍ਰੈਸ਼ਰ ਹੀ ਪ੍ਰਸ਼ਾਸਨ ਤੇ ਇੰਨਾ ਹੋ ਜਾਏ ਕਿ ਕੱਲ ਨੂੰ ਇਹ ਨਾ ਹੋਵੇ ਕੋਈ ਅਮਲੀ ਬੰਦਾ ਜਾਂ ਕੋਈ ਜਿਹਨੂੰ ਸੁਰਤੀ ਨਾ ਹੋਵੇ ਜਾਂ ਘਰਦਿਆਂ ਨੇ ਜਿਹਨੂੰ ਬਦਖਲ ਕੀਤਾ ਹੋਵੇ ਕਿਸੇ ਚੋਰ ਚੱਕੇ ਨੂੰ ਕਰਕੇ ਬੇਅਦਬੀ ਦੇ ਮਾਮਲੇ ਦੇ ਵਿੱਚ ਨਾਮਜ਼ਦ ਕਰ ਦੇਣ। ਪਹਿਲੋਂ ਇੰਝ ਹੀ ਹੁੰਦਾ ਹੈ ਜ਼ਿਆਦਾ। ਦੇਖੋ ਸਾਨੂੰ ਦੋਸ਼ੀ ਚਾਹੀਦਾ। ਇੱਥੇ ਮੋਹਾਲੀ ਸ਼ਹਿਰ ਹੈ, ਹਰ ਥਾਂ ਤੇ ਕੈਮਰੇ ਲੱਗੇ ਆ। ਕਿਹੜੇ ਇੰਟੈਲੀਜੈਂਸੀ ਹੈ। ਸਜ਼ਾ ਉਹਨੂੰ ਮਿਲੇ ਜਿਹੜਾ ਬਿਲਕੁਲ ਜਾਇਜ਼ ਜਿਹਨੇ ਕੀਤਾ ਹੋਇਆ ਹੈ। ਤੇ ਬਾਕੀ ਅਸੀਂ ਨਿਹੰਗ ਸਿੰਘ, ਅਸੀਂ ਸਿੰਘਾਂ ਨੂੰ ਬੇਨਤੀ ਕਰਦੇ ਹਾਂ, ਸੰਗਤ ਨੂੰ ਬੇਨਤੀ ਕਰਦੇ ਹਾਂ, ਸਰਕਾਰ ਧਿਆਨ ਦੇਵੇ। ਜਿੰਦਰ ਸਾਨੂੰ ਕੋਈ ਬੇਅਦਬੀ ਕਰਦਾ ਮਿਲ ਗਿਆ ਤੇ ਅਸੀਂ ਮਾਫ ਨਹੀਂ ਕਰਨਾ। ਸਰਕਾਰ ਜੋ ਮਰਜ਼ੀ ਕਰੇ, ਪਰਚੇ ਕਰੇ। ਸਾਨੂੰ ਨਿਹੰਗ ਸਿੰਘਾਂ ਨੂੰ ਬੇਅਦਬੀ ਕਰਦਾ ਕੋਈ ਵੀ ਮਿਲ ਜੇ, ਅਸੀਂ ਬਿਲਕੁਲ ਝਟਕਾਂਗੇ। ਅਸੀਂ ਨਹੀਂ ਮਾਫ ਕਰਨਾ ਬਿਲਕੁਲ ਵੀ। ਹਾਂ ਬਿਲਕੁਲ। ਨਿਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਵੀ ਜਿਹੜੀਆਂ ਆਪਣੀਆਂ ਮਨ ਦੀਆਂ ਭਾਵਨਾਵਾਂ ਨੇ, ਕਿਉਂਕਿ ਕੋਈ ਵੀ ਸਿੱਖ ਧਰਮ ਦੇ ਨਾਲ ਜੁੜਿਆ ਹੋਇਆ ਤਾਂ ਹਰ ਬੰਦੇ ਦੀਆਂ ਆਸਥਾਵਾਂ ਆਪਣੇ ਰਹਿਬਰ ਦੇ ਉੱਪਰ ਨੇ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਪਰ ਨੇ। ਤਾਂ ਇਹ ਅੱਜ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ। ਤਾਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਸ਼ਾਂਤਮਈ ਸੰਗਤ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਖਾਸ ਤੌਰ ਤੇ ਇਸ ਸੰਜੀਦਾ ਮਸਲੇ ਦੇ ਉੱਪਰ ਪੁਲਿਸ ਪ੍ਰਸ਼ਾਸਨ ਦੀ ਭੂਮਿਕਾ ਕੀ ਹੈ। ਜਿਹੜੇ ਦੋਸ਼ੀ ਆਇਡੈਂਟੀਫਾਈ ਹੋਣੇ ਚਾਹੀਦੇ ਸੀ, ਪੁਲਿਸ ਦੀ ਗ੍ਰਿਫਤ ਦੇ ਵਿੱਚ ਹੋਣੇ ਚਾਹੀਦੇ ਸੀ, ਕਿ ਉਹ ਪ੍ਰਸ਼ਾਸਨ ਕਿਸ ਨਤੀਜੇ ਤੱਕ ਅਜੇ ਤੱਕ ਪਹੁੰਚ ਚੁੱਕੀ ਹੈ। ਤਕਰੀਬਨ 18 ਦਿਨ ਬੀਤਣ ਦੇ ਬਾਵਜੂਦ ਅਜੇ ਵੀ ਸੰਗਤ ਨੂੰ ਸ਼ਾਂਤਮਈ ਜਿਹੜਾ ਪ੍ਰਦਰਸ਼ਨ ਕਰਨਾ ਪੈ ਰਿਹਾ। ਤਾਂ ਇਹ ਅੱਜ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਅੱਗੇ ਇਸ ਦੁਖਦਾਇਕ ਘਟਨਾਕ੍ਰਮ ਦੇ ਵਿੱਚ ਪ੍ਰਸ਼ਾਸਨ ਦਾ ਕੀ ਰੋਲ ਰਹਿੰਦਾ ਉਹ ਵੀ ਤਮਾਮ ਸਾਰੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।